ਰਮਨ ਜੀ, ਅੱਜ ਇਹ ਖਬਰ ਆ ਰਹੀ ਆ ਵੀ ਜਿਹੜਾ FMCSA ਨੇ ਨਵਾਂ ਡਾਟਾ ਸ਼ੋ ਕੀਤਾ ਹੈ, ਉਹਦੇ ਮੁਤਾਬਕ ਜੋ ਟਰੱਕਿੰਗ ਦੇ ਵਿੱਚ ਕ੍ਰੈਸ਼ ਰੇਟਸ ਆ, ਉਹ ਜਿਹੜੇ ਨਵੇਂ ਕੈਰੀਅਰਸ ਐਂਟਰ ਹੋ ਰਹੇ ਉਹਨਾਂ ਦੇ ਬਹੁਤ ਜ਼ਿਆਦਾ ਹੈਗੇ ਆ। ਸੇਫਟੀ ਜੇ ਕੈਰੀਅਰਸ ਨੂੰ ਲੈ ਕੇ ਦੇਖਿਆ ਜਾਵੇ, 2018 ਤੋਂ ਬਾਅਦ ਕਹਿੰਦੇ ਬੈਡ ਟੂ ਵਰਸ ਹੁੰਦੀ ਜਾ ਰਹੀ ਹੈਗੀ ਆ। ਬਿਲਕੁਲ ਜੀ, ਇਹ ਜਿਹੜਾ ਡਾਟਾ ਆਇਆ ਹੈਗਾ ਇਹ ਇੱਕ, ਮੈਂ ਤਾਂ ਇਹ ਕਹਿ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਮਤਲਬ ਕਿ ਐਕਸਪੈਕਟਡ ਸੀਗੀਆਂ, ਕਿਉਂਕਿ ਜਿਹੜੇ ਨਿਊ ਐਂਟਰੈਂਟ ਹੈਗੇ ਆ, ਨਿਊ ਐਂਟਰੈਂਟ ਦੇ ਵਿੱਚ ਜੇ ਆਪਾਂ ਦੇਖੀਏ ਤੇ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦੀਆਂ ਕੰਪਨੀ ਜਿਹੜੀਆਂ ਨਵੀਆਂ ਆਈਆਂ ਹੈਗੀਆਂ, ਬਿਲਕੁਲ ਬ੍ਰੈਂਡ ਨਿਊ ਕੰਪਨੀਜ਼ ਆਈਆਂ ਹੈਗੀਆਂ। ਔਰ ਜਿਹੜਾ ਨਿਊ ਕਾਮਨ ਕੈਰੀਅਰ ਰਜਿਸਟ੍ਰੇਸ਼ਨ ਆ ਉਹ ਮਤਲਬ ਕਿ ਹਾਈਐਸਟ ਪੀਕ ਤੇ ਰਹੀ ਹੈਗੀ ਆ। ਜਿਹੜੀਆਂ 2021 ਦੇ ਵਿੱਚ ਮਤਲਬ ਕਿ 17,000 ਕੰਪਨੀਆਂ ਪਰ ਮੰਥ ਦੇ ਹਿਸਾਬ ਦੇ ਨਾਲ ਖੁੱਲੀਆਂ ਐਜ਼ ਕੰਪੇਅਰ ਟੂ 8500 ਕੰਪਨੀਆਂ 2019 ਦੇ ਵਿੱਚ। ਸੋ ਬਹੁਤ ਜ਼ਿਆਦਾ ਸਰਜ ਆਈ ਹੈਗੀ ਆ। ਤੇ ਉਹਦੇ ਵਿੱਚ ਕੀ ਹੋਇਆ ਕਿ ਬਹੁਤ ਜਿਹੜੇ ਨਵੇਂ ਲੋਕੀ ਹੈਗੇ ਜਿਨ੍ਹਾਂ ਨੇ ਬਿਲਕੁਲ ਬ੍ਰੈਂਡ ਨਿਊ ਲਾਇਸੈਂਸ ਹੀ ਲਏ ਸੀਗੇ, ਤੇ ਉਹ ਵੀ ਜਿਹੜੇ ਆ ਇੱਕ ਕੰਪਨੀ ਖੋਲ ਕੇ ਬੈਠ ਗਏ ਆ। ਉਹਦੇ ਨਾਲ ਜਿਹੜਾ ਤੁਹਾਡਾ ਕ੍ਰੈਸ਼ ਰੇਟ ਹੈਗਾ ਉਹ ਬਹੁਤ ਜ਼ਿਆਦਾ ਅਪ ਚਲਾ ਗਿਆ ਹੈਗਾ। ਜੇ ਆਪਾਂ 2018 ਦਾ ਨਿਊ ਐਂਟਰੈਂਟ ਕ੍ਰੈਸ਼ ਰੇਟ ਲਾਈਏ ਤੇ 1.3 ਸੀਗਾ, ਤੇ ਜਿਹੜਾ ਇਸ ਵੇਲੇ 2021 ਦੇ ਵਿੱਚ ਜੇ ਉੱਤੇ ਚਲੀਏ ਤੇ 3.5 ਤੇ ਚਲਾ ਗਿਆ ਹੈਗਾ। ਸੋ ਇਹ ਕਾਫੀ ਇਨਕਰੀਜ਼ ਹੈਗੀ ਆ, ਡਬਲ ਡਿਜਿਟ ਇਨਕਰੀਜ਼ ਹੈਗੀ ਆ। ਪਰ ਅਗੇਨ ਗੱਲ ਉਹੀ ਆਉਂਦੀ ਆ ਕਿ ਜਿਹੜੇ ਲੋਕੀ ਵਿੱਚ ਐਂਟਰ ਕਰ ਰਹੇ ਹੈਗੇ ਆ, ਨਾਟ ਓਨਲੀ ਆਪਣੇ ਪੰਜਾਬੀ ਜਾਂ ਇੰਡੀਅਨ ਹੀ ਕਹਿ ਲਓ, ਬਾਕੀ ਸਾਰੀ ਵੀ ਕਮਿਊਨਿਟੀ ਹੈਗੀਆਂ ਬਹੁਤ, ਉਹ ਜਿਹੜੀਆਂ ਐਂਟਰ ਕਰ ਰਹੀਆਂ ਹੈਗੀਆਂ ਵਿਦਾਊਟ ਪ੍ਰੋਪਰ ਟ੍ਰੇਨਿੰਗ, ਵਿਦਾਊਟ ਪ੍ਰੋਪਰ ਐਜੂਕੇਸ਼ਨ ਦੇ ਜਿਹੜੇ ਐਂਟਰ ਕਰ ਰਹੇ ਹੈਗੇ, ਉਹਦੇ ਵਿੱਚ ਡੈਫੀਨੇਟਲੀ ਜਿਹੜੀਆਂ ਇਹ ਇਸ਼ੂਜ਼ ਆਉਣੇ ਲਾਜ਼ਮੀ ਹੈਗੇ ਜੀ। ਬਿਲਕੁਲ। ਸੋ ਇਹ ਸਾਰੇ ਕਾਸੇ ਦਾ ਅਸਰ ਜਿਹੜਾ ਆ ਫਿਰ ਉਹ ਇੰਸ਼ੋਰੈਂਸ ਕੰਪਨੀਆਂ ਦੇ ਪੈਂਦਾ। ਇਸੇ ਕਰਕੇ ਜਿਹੜੀ ਇੰਸ਼ੋਰੈਂਸ ਆ ਉਹ ਚਾਹੇ ਤੁਸੀਂ ਪੁਰਾਣੇ ਆ ਤੇ ਚਾਹੇ ਨਵੇਂ ਆ, ਉਹ ਸਾਰਿਆਂ ਦੇ ਰੇਟਸ ਤੁਸੀਂ ਦੇਖ ਹੀ ਰਹੇ ਆ ਪਿਛਲੇ ਸਾਲਾਂ 'ਚ ਕਿੰਨੇ ਜ਼ਿਆਦਾ ਇਨਕਰੀਜ਼ ਹੋ ਰਹੇ ਹੈਗੇ। ਅੱਜ ਕੱਲ੍ਹ ਇੱਕ ਇਹ ਵੀ ਚੀਜ਼ ਹੈਗੀ ਆ ਹਰਜੋਤ ਭਾਜੀ ਕਿ ਜਦੋਂ ਬਹੁਤ ਕੰਪਨੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਇਹ ਗੱਲ ਕਹੀ ਜਾਂਦੀ ਕਿ ਸਾਡਾ ਤਾਂ ਕੋਈ ਕ੍ਰੈਸ਼ ਨਹੀਂ ਹੋਇਆ, ਸਾਡਾ ਕੋਈ ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਤੇ ਸਾਡਾ ਰੇਟ ਵੱਧ ਗਿਆ ਇੰਸ਼ੋਰੈਂਸ ਦਾ। ਸੋ ਉਹ ਜਦੋਂ ਅੱਜ ਕੱਲ੍ਹ ਇਹ ਹੈ ਕਿ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਤੁਹਾਡੇ ਕ੍ਰੈਸ਼ ਡਾਟਾ ਦੇ ਨਾਲ ਨਾਲ ਤੁਹਾਡਾ ਜਿਹੜਾ ਡਾਟਾ ਕਿਊ ਦੇ ਉੱਤੇ ਤੁਹਾਡਾ ਹੈਗਾ ਸਕੋਰ ਹੈਗਾ। ਜੇ ਤੁਹਾਡੇ 50 ਡਰਾਈਵਰਾਂ ਦੇ ਵਿੱਚੋਂ 4 ਡਰਾਈਵਰ ਮਾੜੇ ਹੈਗੇ ਆ, ਤੇ ਉਹ 4 ਮਾੜੇ ਡਰਾਈਵਰ ਜਿਹੜੇ ਆ ਉਹ ਤੁਹਾਡੀ ਕੰਪਨੀ ਦਾ ਜਿਹੜਾ ਆਪਣਾ ਟਿਕਟਾਂ ਹੈਗੀਆਂ ਲੈ ਕੇ, ਤੇ ਉਹ ਤੁਹਾਡਾ ਡਾਟਾ ਕਿਊ ਦੇ ਉੱਤੇ ਤੁਹਾਡਾ ਰੇਟਿੰਗ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ। ਜਦੋਂ ਤੁਹਾਡੀ ਰੇਟਿੰਗ ਖਰਾਬ ਹੁੰਦੀ ਆ, ਚਾਹੇ ਤੁਹਾਡਾ ਕੋਈ ਕ੍ਰੈਸ਼ ਹੋਇਆ ਨਹੀਂ ਹੋਇਆ, ਪਰ ਕੰਪਨੀ ਅਜ਼ਿਊਮ ਕਰਕੇ ਚੱਲਦੀ ਕਿ ਤੁਸੀਂ ਮਤਲਬ ਕਿ ਜਿਹੜੇ ਆ ਉਹ ਰੈੱਡ ਲਾਈਨ 'ਚ ਹੈਗੇ ਆ, ਤੁਸੀਂ ਕ੍ਰੈਸ਼ ਕਰ ਸਕਦੇ ਆ। ਸੋ ਇਸ ਕਰਕੇ ਤੁਹਾਡਾ ਰੇਟ ਵਧਾ ਦਿੰਦੇ ਆ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਜੇ ਕ੍ਰੈਸ਼ ਹੋਏ ਹੋਣ, ਤੁਹਾਡਾ ਜਿਹੜਾ ਤੁਹਾਡਾ ਜਿਹੜਾ ਕਲੇਮ ਜਾਂ ਉਹ ਹਾਈ ਹੋਣ ਤਾਂ ਹੀ ਤੁਹਾਡਾ ਰੇਟ ਵਧਣਾ ਹੈ। ਜੇ ਤੁਹਾਡਾ ਉੱਤੇ ਡਾਟਾ ਕਿਊ ਦੇ ਉੱਤੇ ਤੁਹਾਡੇ ਸਕੋਰ ਜਿਹੜੇ ਆ ਉਹ ਵੀ ਖਰਾਬ ਹੋ ਜਾਂਦੇ ਆ, ਤਾਂ ਵੀ ਤੁਹਾਡਾ ਇੰਸ਼ੋਰੈਂਸ ਦਾ ਰੇਟ ਜਿਹੜਾ ਵੱਧ ਜਾਂਦਾ ਜੀ। ਸੋ ਦੱਸਦੇ ਇਹ ਜਿਹੜੇ ਸਕੋਰ ਆ ਵਾਇਲੇਸ਼ਨਸ ਵਗੈਰਾ ਸਾਰੀਆਂ ਜੋ ਇਨਸਪੈਕਸ਼ਨ ਹੋਰ, ਸੋ ਉਹ ਤੋਂ ਪਤਾ ਲੱਗਦਾ ਵੀ ਜੇ ਇਹਦੇ ਵਿੱਚ ਉਹ ਸੀਰੀਅਸ ਨਹੀਂ ਹੈਗੇ ਤਾਂ ਇਹਨਾਂ ਦੇ ਐਕਸੀਡੈਂਟ ਹੋਣ ਦੇ ਚਾਂਸ ਜ਼ਿਆਦਾ ਹੈ। ਹਾਂਜੀ, ਬਿਲਕੁਲ ਜੀ।